ਪਾਰਲੀਮੈਂਟ ਦੇ ਵਿੱਚ ਰੌਲਾ ਪਿਆ। ਹਰਦੀਪ ਪੁਰੀ ਨੇ ਕਿਹਾ ਨਾ 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 ਮੈਂ ਤਾਂ ਕਦੇ ਆਈਲੈਂਡ ਤਾਂ ਗਿਆ ਹੀ ਨਹੀਂ, ਜਿਹੜਾ ਉਹਨੇ ਆਸ਼ੀ ਦਾ ਅੱਡਾ ਬਣਾਇਆ। ਮੈਂ ਵੱਧ ਤੋਂ ਵੱਧ 3-4 ਵਾਰ ਮੇਰੀਆਂ ਮੀਟਿੰਗਾਂ ਹੋਈਆਂ ਔਰ ਉਹ ਜਿਹੜੀਆਂ ਨੇ ਚੰਗੇ ਪਰਪਸ ਲਈ ਸੀ। ਮੈਂ ਤਾਂ ਡਿਜੀਟਲ ਇੰਡੀਆ ਲਈ ਕੰਮ ਕਰ ਰਿਹਾ ਸੀ। ਜਿਹੜੇ ਸਾਹਮਣੇ ਆਈ ਗੱਲ ਔਰ ਇਹ ਹੈ ਕਿ ਹਰਦੀਪ ਪੁਰੀ ਮਸਟ ਕਲੈਰੀਫਾਈ ਹਿਸ 62 ਈਮੇਲ ਐਕਸਚੇਂਜਸ 14 ਮੀਟਿੰਗਸ ਵਿਦ ਐਪਸਟਾਈਨ। ਕੋਈ ਇੰਡੀਅਨ ਪ੍ਰਾਈਮ ਮਿਨਿਸਟਰ ਜਿਹੜਾ ਉਹ ਕਦੇ ਇਜ਼ਰਾਈਲ ਦੇ ਦੌਰੇ ਤੇ ਨਹੀਂ ਗਿਆ। ਹੁਣ 2014 ਚ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਹੈ, ਉਸ ਤੋਂ ਪਹਿਲਾਂ ਹਰਦੀਪ ਪੁਰੀ ਰਾਹੀਂ ਰਾਬਤਾ ਐਪਸਟਾਈਨ ਨਾਲ ਬਣਿਆ ਹੁੰਦਾ। 2015 ਚ ਮੋਦੀ ਜਿਹੜਾ ਹੈ ਉਹ ਇਜ਼ਰਾਈਲ ਪਹੁੰਚ ਜਾਂਦਾ ਹੈ। ਹੁਣ ਐਪਸਟਾਈਨ ਫਾਈਲ ਚੋਂ ਹੀ ਇਹ ਸਾਹਮਣੇ ਆਇਆ ਕਿ ਵੀ ਉਹ ਐਪਸਟਾਈਨ ਨੂੰ ਲਿਖ ਰਿਹਾ ਹੈ, ਜਿਹੜਾ ਕੰਟੈਕਟ ਹੈ ਕਿ ਮੋਦੀ ਨੂੰ ਕਹੋ ਕਿ ਭਾਈ ਇਹ ਜਿਹੜਾ ਜਾਏ ਇਜ਼ਰਾਈਲ ਔਰ ਉੱਥੇ ਜਾ ਕੇ ਨਾਚ ਗਾਣਾ ਕਰੇ, ਟਰੰਪ ਦੇ ਹੱਕ ਦੇ ਵਿੱਚ ਦਰਵਾਜ਼ੇ ਖੁੱਲਣਗੇ। ਔਰ ਮੋਦੀ 2015 ਚ ਉੱਥੇ ਪਹੁੰਚ ਜਾਂਦਾ। ਹੁਣ ਮੋਦੀ ਦਾ ਆਪਣਾ ਬਦਇਖਲਾਕ ਪਾਸਟ, ਗੁਜਰਾਤ ਨਾਲ ਸੰਬੰਧਿਤ ਜੋ ਉਹਦਾ ਆਈਡੀਆਲੋਗ ਹਿੰਦੂਤਵਾ ਦਾ ਸੁਬਰਾਮਨੀਅਮ ਸਵਾਮੀ ਕਹਿ ਰਿਹਾ, ਔਰ ਹਰਦੀਪ ਪੁਰੀ ਰਾਹੀਂ ਜਿਹਦੇ ਨਾਲ ਜਿਹੜੀਆਂ ਨੇ 14 ਮੀਟਿੰਗਾਂ ਐਪਸਟਾਈਨ ਦੇ ਨਾਲ ਇਹ ਕਰਦਾ ਔਰ 62 ਜਿਹੜੀਆਂ ਨੇ ਈਮੇਲ ਐਕਸਚੇਂਜਸ ਹੁੰਦੀਆਂ ਨੇ। ਇਸ ਸਾਰੇ ਦੇ ਚੱਲਦਿਆਂ ਹੀ ਮੋਦੀ ਦਾ ਇਜ਼ਰਾਈਲ ਕਨੈਕਸ਼ਨ ਬਣਦਾ। ਹੁਣ ਜਦੋਂ ਕਿ ਅਜੇ ਬਹੁਤ ਕੁਝ ਲੁਕਿਆ ਹੋਇਆ ਹੈ, ਜਿਹੜੀਆਂ ਹੋਰ ਵੀ ਜਿਹੜੇ ਪਬਲਿਕ ਹੋਣੇ ਆ ਨੇ ਫਾਈਲ, ਇਸ ਵੇਲੇ ਅਚਾਨਕ ਮੋਦੀ ਦਾ ਇਜ਼ਰਾਈਲ ਦੌਰਾ 2 ਰੋਜ਼ਾ ਹੈ, ਕੀ ਮੈਸੇਜ ਦਿੰਦਾ? ਕਿਉਂਕਿ ਹੁਣ ਇਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਵੀ ਆਲਰੇਡੀ ਫਸ ਚੁੱਕੇ ਨੇ ਕਿ ਫੋਨਾਂ ਰਾਹੀਂ ਜਾਂ ਈਮੇਲਾਂ ਜਾਂ ਸਾਰੀਆਂ ਹੀ ਫੜੀਆਂ ਜਾਂਦੀਆਂ ਨੇ। ਤਾਂ ਕੁਛ ਨਾ ਕੁਛ ਜਿਹੜਾ ਉਹ 1 to 1 ਕੁੱਕ ਹੋ ਰਿਹਾ ਹੋਣਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक टू प्रोग्राम। सो व्यूअर्स गलबात ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਪ੍ਰਧਾਨ ਮੰਤਰੀ ਮੋਦੀ ਅਗਲੇ ਹਫਤੇ 2 ਦਿਨਾਂ ਲਈ ਇਜ਼ਰਾਈਲ ਦੀ ਫੇਰੀ ਤੇ ਜਾ ਰਹੇ ਹਨ। ਇਹ ਫੇਰੀ ਇਸ ਸਮੇਂ ਹੋ ਰਹੀ ਹੈ ਜਦੋਂ ਕਿ ਐਪਸਟਾਈਨ ਫਾਈਲ ਦਾ ਮੁੱਦਾ ਜਿਹੜਾ ਭਖਿਆ ਹੋਇਆ ਹੈ। ਸੋ ਇਸ ਦੇ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਮੋਦੀ ਦੇ ਜਮੂਰੇ ਹਰਦੀਪ ਪੁਰੀ ਨੇ ਨਿਊਯਾਰਕ ਵਿੱਚ ਹੁੰਦਿਆਂ ਇਖਲਾਕ ਐਪਸਟਾਈਨ ਨਾਲ 14 ਮੁਲਾਕਾਤਾਂ ਕੀਤੀਆਂ ਤੇ 62 ਈਮੇਲਸ ਲਿਖੀਆਂ। ਯਾਦ ਰਹੇ ਇਸ ਤੋਂ ਬਾਅਦ ਹੀ ਮੋਦੀ 2015 ਵਿੱਚ ਇਜ਼ਰਾਈਲ ਦੇ ਦੌਰੇ ਤੇ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਮੁਲਕਾਂ ਦੇ ਵਿੱਚ ਬਹੁਤ ਵਾਰੀ ਸਕੈਂਡਲ ਜਿਨ੍ਹਾਂ ਦਾ ਸੰਬੰਧ ਸੈਕਸ ਸਕੈਂਡਲਸ ਨਾਲ ਜ਼ਿਆਦਾ ਹੁੰਦਾ ਹੈ, ਉਹਨਾਂ ਨੇ ਕਈ ਹਕੂਮਤਾਂ, ਕਈ ਮਿਨਿਸਟਰਾਂ ਨੂੰ ਵਕਤਨ ਬਾ ਵਕਤਨ ਅਸਤੀਫੇ ਦੇਣ ਤੇ ਵੀ ਮਜਬੂਰ ਕੀਤਾ। ਔਰ ਕਈ ਵਾਰ ਬੜੀ ਜਿਹੜੀਆਂ ਸਨਮਾਨਿਤ ਸ਼ਖਸੀਅਤਾਂ ਸੀ ਉਹਨਾਂ ਦੀ ਪੱਤ ਸਰੇ ਬਾਜ਼ਾਰ ਰੋਲੀ। ਪਰ ਇਹ ਜਿਵੇਂ ਐਪਸਟਾਈਨ ਫਾਈਲਸ ਦਾ ਮਾਮਲਾ ਹੈ, ਮੈਨੂੰ ਨਹੀਂ ਲੱਗਦਾ ਵੀ ਹਿਊਮਨ ਹਿਸਟਰੀ ਦੇ ਵਿੱਚ ਇਸ ਲੈਵਲ ਦੇ ਉੱਤੇ, ਕਿਉਂਕਿ ਬਹੁਤ ਵਾਰ ਸੈਕਸ ਸਕੈਂਡਲਸ ਦੇ ਵਿੱਚ ਕੋਈ ਪੋਲੀਟੀਸ਼ੀਅਨ ਇਨਵੋਲਵ ਹੈ, ਕੋਈ ਬਿਲੀਅਨਰ ਇਨਵੋਲਵ ਹੈ, ਜਾਂ ਕੋਈ ਹੋਰ ਜਿਹੜਾ ਪਰਵਰਟ ਜਿਹਨੂੰ ਕਹਿੰਦੇ ਨੇ, ਸੈਕਸ਼ੂਅਲ ਪਰਵਰਟ, ਉਸ ਕਿਸਮ ਦਾ। ਪਰ ਐਪਸਟਾਈਨ ਫਾਈਲਸ ਜਿਸ ਤੇ ਮਿਲੀਅਨਸ ਆਫ ਪੇਜਸ ਆ ਗਏ ਨੇ, ਅਜੇ ਕੁਛ ਰੋਕੇ ਹੋਏ ਨੇ, ਕੁਛ ਆ ਰਹੇ ਨੇ, ਜਿਹਦੇ 'ਚ ਦੁਨੀਆ ਭਰ ਦੇ ਪੋਲੀਟੀਸ਼ੀਅਨਸ ਵੀ, ਵੱਡੇ ਵੱਡੇ ਬਿਲੀਅਨਰ ਵੀ, ਫਿਲਾਸਫਰ ਵੀ, ਪ੍ਰੋਫੈਸਰ ਵੀ, ਪ੍ਰੈਜ਼ੀਡੈਂਟਸ ਤੋਂ ਲੈ ਕੇ 2 ਤਾਂ ਪ੍ਰੈਜ਼ੀਡੈਂਟ ਹੀ ਉਹਦੇ 'ਚ ਇਨਵੋਲਵ ਨੇ। ਔਰ ਕਿੰਨੇ ਆ, ਨਾਰਵੇ ਦਾ ਪ੍ਰਾਈਮ ਮਿਨਿਸਟਰ ਰਿਹਾ ਬੰਦਾ, ਬਾਅਦ 'ਚ ਇੰਡੀਆ, ਉਹ ਅਮਰੀਕਾ ਦੇ ਵਿੱਚ ਐਂਬੈਸਡਰ ਸੀ ਨਾਰਵੇ ਦਾ, ਉਹਨੂੰ ਤਾਂ ਅਰੈਸਟ ਵੀ ਕਰ ਲਿਆ, ਕੇਸ ਧੜ ਰੈਜ਼ਿਗਨੇਸ਼ਨ ਔਰ ਦੂਜੇ ਹੋ ਰਹੇ ਨੇ। ਔਰ ਉਹ ਬੰਦਾ ਐਪਸਟਾਈਨ ਵਰਗਾ ਜਿਹੜਾ ਜ਼ਾਹਰ ਹੈ ਮੋਸਾਦ, ਇਜ਼ਰਾਈਲੀ ਇੰਟੈਲੀਜੈਂਸ ਏਜੰਸੀ ਦਾ ਫਰੰਟ ਸੀ, ਔਰ ਉਸ ਦੇ 2 ਰੂਪ ਜਿਹੜੇ ਵੱਖਰੇ ਤੌਰ ਦੇ ਉੱਤੇ ਇੰਡੀਆ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜੀ ਸਾਡਾ ਇੱਕ ਰੂਪ ਨਾਲ ਸੰਬੰਧ ਸੀ, ਦੂਜੇ ਨਾਲ ਨਹੀਂ। ਹੁਣ ਉਹ ਨਿਊਯਾਰਕ ਦੇ ਵਿੱਚ ਬਹੁਤ ਵੱਡਾ ਉਸ ਦੇ ਮਹਿਲਨੁਮਾ
ਘਰ ਔਰ ਫਿਰ ਉਸ ਦਾ ਉਹ ਆਈਲੈਂਡ ਦੇ ਵਿੱਚ ਐਆਸ਼ੀ ਦਾ ਠਿਕਾਣਾ, ਜਿੱਥੇ ਇਕੱਲਾ ਇਹ ਨਹੀਂ ਹੈ ਕਿ ਵੀ ਉਸ ਨੇ ਕਿਵੇਂ ਪੋਲੀਟੀਕਲੀ ਉਹ ਕਿੰਨਾ ਇੰਪੋਰਟੈਂਟ ਸੀ ਕਿ ਵੀ ਦੁਨੀਆ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਐਪਸਟਾਈਨ ਦੇ ਨਾਲ ਰਾਬਤਾ ਕਰਦੇ ਸੀ ਜੇ ਉਹਨਾਂ ਨੇ ਵਾਈਟ ਹਾਊਸ 'ਚ ਆਉਣਾ ਹੈ, ਜਾਂ ਦੁਨੀਆ ਦੇ ਕੰਮ ਵੱਡੇ ਵੱਡੇ ਬੈਂਕਾਂ ਦੀ ਫਾਈਨੈਂਸ਼ੀਅਲ ਉਹ ਕੰਸਲਟੈਂਟ ਬਣਿਆ ਹੋਇਆ ਸੀ। ਸੋ ਇੱਕ ਪਾਰਟ ਇਹ ਸੀ ਜਿਹੜਾ ਵਿਜ਼ੀਬਲੀ ਜਿਹਦੇ ਰਾਹੀਂ ਪਹੁੰਚ ਹੁੰਦੀ ਸੀ ਹਾਇਰ ਅਪਸ ਤੱਕ। ਦੂਸਰਾ ਪਾਰਟ ਜਿਹਦੇ 'ਚ ਅਗੇਨ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਹੈ ਉਹ ਇਨਵੋਲਵਮੈਂਟ ਈਵਨ ਔਰਤਾਂ ਦੀ ਸੀ, ਜਿਹਦੇ 'ਚ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਮਾਈਨਰ ਗਰਲਸ ਨੇ, ਛੋਟੀ ਉਮਰ ਦੀਆਂ ਬੱਚੀਆਂ, ਉਹ ਉਹਨਾਂ ਦੀ ਸੈਕਸ ਟ੍ਰੈਫਿਕਿੰਗ ਜਿਹੜੀ ਹੈ ਉਹ ਹੁੰਦੀ ਸੀ। ਉਹਨਾਂ ਨੂੰ ਲਿਆ ਕੇ ਉਸ ਆਈਲੈਂਡ 'ਚ ਜਿਹੜਾ ਉਹ ਰੱਖਿਆ ਜਾਂ ਕਈ ਸਾਲ ਉਹਨਾਂ ਦੇ ਨਾਲ ਕੀ ਦੁਸ਼ਕਰਮ ਹੋਏ। ਔਰ ਉਹਦੇ 'ਚ ਫਿਰ ਇਹ ਸਾਰੇ ਹੀ ਵੱਡੇ ਵੱਡੇ ਬਿਲੀਅਨਰ, ਔਰ ਉਹਦੇ 'ਚ ਬਿਲ ਗੇਟਸ ਵਰਗੇ, ਹੁਣ ਜਦੋਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਔਰ ਹੁੰਦਾ ਹੈ ਜੀ, ਉਹਨੇ ਕੈਂਸਰ ਫਾਊਂਡੇਸ਼ਨ ਬਣਾਈ ਇੰਡੀਆ 'ਚ, ਉਹਨੇ ਵਿਡੋਜ਼ ਲਈ ਇਹ ਕੀਤਾ। ਹੁਣ ਜਿਹੜੀ AI ਸਮਿਟ ਹੋ ਰਹੀ ਹੈ ਉਹਦੇ 'ਚ ਬਿਲ ਗੇਟਸ ਨੂੰ ਵੀ ਸੱਦਿਆ ਹੋਇਆ ਹੈ, ਲੇਕਿਨ ਅਜੇ ਤੱਕ ਕਨਫਰਮੇਸ਼ਨ ਨਹੀਂ ਹੋ ਰਹੇ। ਉਹਨਾਂ ਦੇ ਕਹਿ ਰਹੇ ਨੇ ਜਾਣਾ ਲੋਕਾਂ ਦੇ ਵਿੱਚ ਇਹ ਹੈ ਕਿ ਵੀ ਕਿਸ ਕਿਸਮ ਦੇ ਬਦ ਅਖਲਾਕ ਲੋਕਾਂ ਦੇ ਨਾਲ ਤੁਹਾਡਾ ਰਾਬਤਾ ਰਿਹਾ। ਹੁਣ ਇਹ ਕਨੈਕਸ਼ਨ ਕੀ ਹੈ ਇਹਦੇ ਤੋਂ, ਜਿਹੜਾ ਅਜੇ ਬਹੁਤ ਕੁਛ ਇੰਡੀਆ ਦੇ ਮਾਮਲੇ 'ਚ, ਕਿਉਂਕਿ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਵੀ ਇਹ ਸੋ ਕਾਲਡ ਟ੍ਰੇਡ ਡੀਲ ਵਨ ਸਾਈਡਡ ਕਿਵੇਂ ਹੈ, ਅੱਜ ਸਰਜੀਓ ਗੌਰ ਵਾਇਸਰਾਏ ਬਣ ਕੇ ਕਿਵੇਂ ਘੁੰਮ ਰਿਹਾ ਹੈ। ਹੁਣ ਐਸਾ ਬਹੁਤ ਕੁਛ ਹੈ ਜਿਸ ਤੋਂ ਪਰਦਾ ਅਜੇ ਚੁੱਕਿਆ ਵੀ ਜਾ ਸਕਦਾ ਕਿਸੇ ਭਵਿੱਖ 'ਚ। ਤਾਂ ਕਈ ਵਾਰੀ ਇਹ ਹੁੰਦਾ ਹੈ ਕਿ ਵੀ ਬਹੁਤ ਸਾਰੇ ਭੇਦ ਸਮੇਂ ਦੇ ਗਰਭ ਦੇ ਵਿੱਚ ਲੁਕਾ ਦਿੱਤੇ ਜਾਂਦੇ ਨੇ। ਹੁਣ ਇਸ ਸਾਰੇ ਪੀਰੀਅਡ 'ਚ ਜਦੋਂ ਇਸ ਕਿਸਮ ਦਾ ਸਬੰਧ ਆ ਰਿਹਾ ਕਿ ਐਪਸਟਾਈਨ ਉਹ ਆਪਣੇ ਲੈਵਲ 'ਤੇ ਨਹੀਂ, ਉਹ ਇਜ਼ਰਾਈਲ ਦੀ ਖੁਫੀਆ ਏਜੰਸੀ ਲਈ ਕੰਮ ਕਰ ਰਿਹਾ। ਹੁਣ ਜਦੋਂ ਐਪਸਟਾਈਨ ਦਾ ਨਾਂ ਆਇਆ ਔਰ ਜ਼ਾਹਰ ਹੈ ਕਿ ਵੀ ਉਦੋਂ ਅਜੇ ਐਪਸਟਾਈਨ ਫਾਈਲਸ ਨੂੰ ਉਹਦੇ ਰਿਕਾਰਡ ਪਬਲਿਕ ਕਰਨ ਦਾ ਆਰਡਰ ਨਹੀਂ ਸੀ ਕੋਰਟ ਵੱਲੋਂ, ਜਾਂ US ਕਾਂਗਰਸ ਨੇ ਨਹੀਂ ਸੀ ਮਤਾ ਕਿ ਉਦੋਂ ਵੀ ਜਿਹੜਾ ਹਿੰਦੂਤਵੀ ਆਈਡੀਆਲੋਗ ਹੈ ਉਹ ਇਹਦੇ ਮੋਦੀ ਦੇ ਹਵਾਲੇ ਨਾਲ ਕਹਿੰਦਾ ਸੀ ਕਿ ਬਈ ਇਸ ਦਾ ਬਹੁਤ ਗੰਦਾ ਰਿਕਾਰਡ ਰਿਹਾ। ਗੁਜਰਾਤ ਦਾ ਚੀਫ ਮਿਨਿਸਟਰ ਹੁੰਦੇ ਆ, ਇਹਨੇ ਬੱਚੀਆਂ ਨੂੰ ਚੇਨਸ ਦੇ ਵਿੱਚ ਵੀ ਰੱਖਿਆ, ਔਰ ਦੂਜਾ ਇਹਦਾ ਅਮਰੀਕਾ ਜਾਣਾ ਵੀ ਜਿਹੜਾ ਉਸ ਤੋਂ ਪਹਿਲਾਂ ਜਦੋਂ ਪ੍ਰਾਈਮ ਮਿਨਿਸਟਰ ਨਹੀਂ ਸੀ ਬਣਿਆ ਬਦ ਅਖਲਾਕ ਆਦਮੀ ਹੈ। ਔਰ ਉਹਨੇ ਕਿਹਾ ਵੀ ਅਮਰੀਕਾ ਦੇ ਸਾਹਮਣੇ ਜਾਂ ਚੀਨ ਦੇ ਸਾਹਮਣੇ, ਉੱਥੇ ਵੀ ਕਿਉਂਕਿ ਚੀਨ 'ਚ ਚੀਫ ਮਿਨਿਸਟਰ ਗੁਜਰਾਤ ਦਾ ਹੁੰਦਿਆਂ 10-11 ਵਾਰ ਗਿਆ, ਔਰ ਇਹ ਜਿਹਨੂੰ S ਜੈ ਸ਼ੰਕਰ ਨੂੰ ਫੋਰਨ ਮਿਨਿਸਟਰ ਬਣਾਇਆ, ਇਹ ਚਾਈਨਾ ਦੇ ਵਿੱਚ ਇੰਡੀਆ ਦਾ ਐਂਬੈਸਡਰ ਸੀ। ਉਹਨੇ ਕਿਹਾ ਜੀ ਇਹ ਕਨੈਕਸ਼ਨ ਨੇ ਜਿਹਦੇ ਥੱਲੇ ਬਹੁਤ ਕੁਛ ਹੈ, ਔਰ ਇਹੀ ਕਾਰਨ ਹੈ ਕਿ ਮੋਦੀ ਚੀਨ ਦੇ ਅੱਗੇ ਵੀ ਝੁਕਿਆ ਹੋਇਆ ਤੇ ਅਮਰੀਕਾ ਦੇ ਅੱਗੇ ਵੀ ਝੁਕਿਆ ਹੋਇਆ। ਪਰ ਮੋਦੀ ਨੇ ਨੋ ਰੋਂਗ ਡੂਇੰਗ ਦੀ ਗੱਲ ਕੀਤੀ। ਫਿਰ ਜਦੋਂ ਜਿਉਂ-ਜਿਉਂ ਇਹ ਗੱਲ ਸਾਹਮਣੇ ਆਣੀ ਸ਼ੁਰੂ ਹੋਈ ਐਪਸਟਾਈਨ ਫਾਈਲਸ ਦੀ, ਹੁਣ ਜਿਹੜਾ ਹਰਦੀਪ ਪੁਰੀ ਇਸ ਵੇਲੇ ਪੈਟਰੋਲੀਅਮ ਮਿਨਿਸਟਰ ਹੈ, ਹਾਲਾਂਕਿ ਇੱਕੋ ਵਾਰੀ ਇਹਨੂੰ ਅੰਮ੍ਰਿਤਸਰ ਤੋਂ ਪਾਰਲੀਮੈਂਟ ਦੀ ਜਿਹੜੀ ਹੈ ਟਿਕਟ ਦਿੱਤੀ ਗਈ, ਉਹ ਲੋਕਾਂ ਨੇ ਹਰਾ ਦਿੱਤਾ, ਪਰ ਇਹ ਪਹਿਲੇ ਦਿਨ ਤੋਂ 2014 ਦੇ ਵਿੱਚ ਹੀ ਮਿਨਿਸਟਰ ਬਣ ਜਾਂਦਾ ਹੈ। ਇਹ ਉਸ ਤੋਂ ਪਹਿਲਾਂ ਐਂਬੈਸਡਰ ਸੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੰਡੀਆ ਦਾ, ਕੋਈ ਜਿਹੜਾ ਹੋਰ ਐਡਮਿਨਿਸਟ੍ਰੇਟਿਵ ਜਾਂ ਦੂਜਾ ਤਜਰਬਾ ਨਹੀਂ ਅਦਰ ਦੈਨ ਕਿ ਵੀ ਐਂਬੈਸਡਰ ਜਿਵੇਂ। ਲੇਕਿਨ ਇਹ ਕਿਵੇਂ ਇੰਨਾ ਟਰਸਟਵਰਦੀ ਰਿਹਾ ਕਿ ਪਹਿਲੀ ਕੈਬਨਿਟ 'ਚ ਵੀ ਇਹਨੂੰ ਲਿਆ। ਔਰ ਇਹ ਜਿਹੜੀ ਗੱਲ ਬਾਅਦ 'ਚ ਸਾਹਮਣੇ ਆਈ ਕਿ ਜਦੋਂ ਐਂਬੈਸਡਰ ਨਹੀਂ ਸੀ, ਵਿਚਕਾਰਲੇ ਮਹੀਨਿਆਂ 'ਚ ਇਹਨੇ ਐਪਸਟਾਈਨ ਦੇ ਨਾਲ ਲਿੰਕ ਕੀਤਾ, ਉਹਦੇ ਨਾਲ ਰਾਬਤਾ। ਔਰ ਜਦੋਂ ਪਾਰਲੀਮੈਂਟ ਦੇ ਵਿੱਚ ਰੌਲਾ ਪਿਆ, ਹਰਦੀਪ ਪੁਰੀ ਨੇ ਕਿਹਾ ਨਾ ਮੈਂ ਤਾਂ ਕਦੇ ਆਈਲੈਂਡ ਤਾਂ ਗਿਆ ਹੀ ਨਹੀਂ, ਜਿਹੜਾ ਉਹਨੇ ਆਸ਼ੀ ਦਾ ਅੱਡਾ ਬਣਾਇਆ, ਮੈਂ ਵੱਧ ਤੋਂ ਵੱਧ 3-4 ਵਾਰ ਮੇਰੀਆਂ ਮੀਟਿੰਗਾਂ ਹੋਈਆਂ, ਔਰ ਉਹ ਜਿਹੜੀਆਂ ਨੇ ਚੰਗੇ ਪਰਪਸ ਲਈ ਸੀ, ਮੈਂ ਤਾਂ ਡਿਜੀਟਲ ਇੰਡੀਆ ਲਈ ਕੰਮ ਕਰ ਰਿਹਾ ਸੀ। ਹੁਣ ਜਿਹੜੇ ਸਾਹਮਣੇ ਆਈ ਗੱਲ, ਔਰ ਇਹ ਹੈ ਕਿ ਹਰਦੀਪ ਪੁਰੀ ਮਸਟ ਕਲੈਰੀਫਾਈ ਹਿਸ 62 ਈਮੇਲ ਐਕਸਚੇਂਜਸ, 14 ਮੀਟਿੰਗਸ ਵਿਦ ਐਪਸਟਾਈਨ। ਆਲਰੇਡੀ 14 ਮੀਟਿੰਗਾਂ ਜਿਹੜੀਆਂ ਹੋਈਆਂ, ਔਰ ਕਿਉਂਕਿ ਇਜ਼ਰਾਈਲ ਯਾਤਰਾ ਦੀ ਅਸੀਂ ਗੱਲ ਕਰ ਰਹੇ ਹਾਂ, ਮੋਦੀ ਨੇ ਅਗਲੇ ਹਫਤੇ 2 ਰੋਜ਼ਾਂ ਲਈ ਜਾਣਾ। 48 ਤੋਂ ਬਾਅਦ ਕਿਸੇ ਭਾਰਤੀ ਹਕੂਮਤ ਨੇ ਇਜ਼ਰਾਈਲ ਨੂੰ ਐਜ਼ ਏ ਕੰਟਰੀ ਰੈਕਗਨਾਈਜ਼ ਨਹੀਂ ਸੀ ਕੀਤਾ। 1992 ਦੇ ਵਿੱਚ ਨਰਸਿਮਹਾ ਰਾਓ ਦੀ ਹਕੂਮਤ ਨੇ ਇਹਨਾਂ ਦਾ ਕੌਂਸੂਲੇਟ ਖੋਲ੍ਹਿਆ, ਕਿਉਂਕਿ ਫਲਸਤੀਨ ਦੇ ਨਾਲ ਦੇ ਹੱਕ ਦੇ ਵਿੱਚ ਭਾਰਤੀ ਨੀਤੀ ਸੀ। ਔਰ 1992 ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਭਾਰਤ ਝੁਕਦਾ ਚਲਾ ਗਿਆ, ਲੇਕਿਨ ਇਹਦੇ ਬਾਵਜੂਦ ਕੋਈ ਇੰਡੀਅਨ ਪ੍ਰਾਈਮ ਮਿਨਿਸਟਰ ਜਿਹੜਾ ਉਹ ਕਦੇ ਇਜ਼ਰਾਈਲ ਦੇ ਦੌਰੇ 'ਤੇ ਨਹੀਂ ਗਿਆ। ਹੁਣ 2014 'ਚ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਹੈ,
ਉਸ ਤੋਂ ਪਹਿਲਾਂ ਹਰਦੀਪ ਪੁਰੀ ਰਾਹੀਂ ਰਾਬਤਾ ਐਪਸਟਾਈਨ ਨਾਲ ਬਣਿਆ ਹੁੰਦਾ। 2015 ਚ ਮੋਦੀ ਜਿਹੜਾ ਹੈ ਉਹ ਇਜ਼ਰਾਈਲ ਪਹੁੰਚ ਜਾਂਦਾ ਹੈ। ਹੁਣ ਐਪਸਟਾਈਨ ਫਾਈਲ ਚੋਂ ਹੀ ਇਹ ਸਾਹਮਣੇ ਆਇਆ ਕਿ ਵੀ ਉਹ ਐਪਸਟਾਈਨ ਲਿਖ ਰਿਹਾ ਹੈ, ਜਿਹੜਾ ਕੰਟੈਕਟ ਹੈ, ਕਿ ਮੋਦੀ ਨੂੰ ਕਹੋ ਕਿ ਭਾਈ ਇਹ ਜਿਹੜਾ ਜਾਏ ਇਜ਼ਰਾਈਲ ਔਰ ਉੱਥੇ ਜਾ ਕੇ ਨਾਚ ਗਾਣਾ ਕਰੇ, ਟਰੰਪ ਦੇ ਹੱਕ ਦੇ ਵਿੱਚ ਦਰਵਾਜ਼ੇ ਖੋਲ੍ਹਣਗੇ। ਔਰ ਮੋਦੀ 2015 ਚ ਉੱਥੇ ਪਹੁੰਚ ਜਾਂਦਾ। ਹੁਣ ਮੋਦੀ ਦਾ ਆਪਣਾ ਬਦ-ਇਖਲਾਕ ਪਾਸਟ, ਗੁਜਰਾਤ ਨਾਲ ਸੰਬੰਧਿਤ ਜੋ ਉਹਦਾ ਆਈਡੀਆਲੋਗ ਹਿੰਦੂਤਵਾ ਦਾ ਸੁਬਰਾਮਨੀਅਮ ਸਵਾਮੀ ਕਹਿ ਰਿਹਾ, ਔਰ ਹਰਦੀਪ ਪੁਰੀ ਰਾਹੀਂ ਜਿਹਦੇ ਨਾਲ ਜਿਹੜੀਆਂ ਨੇ 14 ਮੀਟਿੰਗਾਂ ਐਪਸਟਾਈਨ ਦੇ ਨਾਲ ਇਹ ਕਰਦਾ ਹੈ, ਔਰ 62 ਜਿਹੜੀਆਂ ਨੇ ਈਮੇਲ ਐਕਸਚੇਂਜਸ ਹੁੰਦੀਆਂ ਨੇ। ਇਸ ਸਾਰੇ ਦੇ ਚੱਲਦਿਆਂ ਹੀ ਮੋਦੀ ਦਾ ਇਜ਼ਰਾਈਲ ਕਨੈਕਸ਼ਨ ਬਣਦਾ ਹੈ। ਹੁਣ ਜਦੋਂ ਕਿ ਅਜੇ ਬਹੁਤ ਕੁਝ ਲੁਕਿਆ ਹੋਇਆ ਹੈ, ਜਿਹੜੀਆਂ ਹੋਰ ਵੀ ਜਿਹੜੇ ਪਬਲਿਕ ਹੋਣੇ ਆ ਨੇ ਫਾਈਲ, ਇਸ ਵੇਲੇ ਅਚਾਨਕ ਮੋਦੀ ਦਾ ਇਜ਼ਰਾਈਲ ਦੌਰਾ 2 ਰੋਜ਼ਾ ਕੀ ਮੈਸੇਜ ਦਿੰਦਾ ਹੈ। ਬਿਲਕੁਲ। ਹਾਲਾਂਕਿ ਇਸ ਤੋਂ ਪਹਿਲਾਂ ਖਬਰਾਂ ਸੀ ਕਿ ਜੀ ਨੇਤਨਯਾਹੂ ਜਿਹੜਾ ਉਹ ਇੰਡੀਆ ਆਏਗਾ ਔਰ ਦੂਸਰਾ ਆਏਗਾ। ਸੋ ਇਸ ਸਾਰੇ ਦੇ ਚੱਲਦਿਆਂ ਈਵਨ ਹੁਣ ਐਪਸਟਾਈਨ ਫਾਈਲਸ ਦਾ ਖੁਲਾਸਾ ਇਸ ਲੈਵਲ ਤੱਕ ਹੋ ਗਿਆ ਕਿ UN ਦੇ ਜਿਹੜੇ ਹਿਊਮਨ ਰਾਈਟ ਕੌਂਸਲ ਹੈ ਉਹਨਾਂ ਨੇ ਕਿਹਾ ਵੀ ਐਪਸਟਾਈਨ ਫਾਈਲ ਸੁਜੈਸਟ ਐਕਟਸ ਦੈਟ ਮੇ ਅਮਾਊਂਟ ਟੂ ਕ੍ਰਾਈਮਸ ਅਗੇਂਸਟ ਹਿਊਮੈਨਿਟੀ, ਕਿ ਜੋ ਕੁਛ ਐਪਸਟਾਈਨ ਨੇ ਕੀਤਾ ਹੈ ਜਾਂ ਇਹ ਸਾਰੇ ਹੀ ਫਿਰ ਸਣੇ ਮੋਦੀ ਜਿਹੜੇ ਲੋਕ ਮੁਲਾਕਾਤਾਂ ਸਣੇ ਪੂਰੀ ਕੀ ਕਰਦੇ ਰਹੇ ਨੇ ਵੀ ਇਹ ਹੈ। ਔਰ ਉਹਨਾਂ ਨੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕੌਂਸਲ ਦਾ ਕਹਿਣਾ ਕਿ ਵੀ ਦ ਐਕਸਪਰਟ ਸੈਡ ਕ੍ਰਾਈਮਸ ਆਊਟਲਾਈਨਡ ਇਨ ਡਾਕੂਮੈਂਟਸ released by US Justice Department were committed against a backdrop of supremacist beliefs, racism, corruption, and extreme misogyny. The crimes, they said, showed a commodification and dehumanization of women and girls. ਕਿ ਜੋ ਬੱਚੀਆਂ ਦੇ ਨਾਲ, ਮਾਈਨਰ ਬੱਚੀਆਂ ਦੇ ਨਾਲ ਜਿਸ ਲੈਵਲ ਦੇ ਉੱਤੇ so grave is the scale, nature, systematic character and transnational reach of these atrocities against women and girls that a number of them may reasonably meet the legal threshold of crimes against humanity. ਕਿ ਬਈ ਲੀਗਲ ਥ੍ਰੈਸ਼ਹੋਲਡ ਤੇ ਵੀ ਪਹੁੰਚਦੇ ਨੇ। ਉਹਨਾਂ ਚੋਂ ਕਈ ਬੱਚੀਆਂ ਨੇ ਤਾਂ ਬਾਅਦ ਦੇ ਵਿੱਚ ਸੁਸਾਈਡ ਕਮਿਟ ਕੀਤਾ, ਕਈਆਂ ਨੇ ਆਪਣਾ ਕੇਸ ਓਪਨ ਕੀਤਾ, ਜਿਹਦੀ ਬਦੌਲਤ ਹੌਲੀ ਉਹਦੀ ਕਨਵਿਕਸ਼ਨ ਹੋਈ ਐਪਸਟਾਈਨ ਦੀ। ਔਰ ਜਦੋਂ ਇਹ ਹਰਦੀਪ ਪੁਰੀ ਜਿਹੜਾ ਹੈ ਉਹ 14 ਮੀਟਿੰਗਾਂ ਤੇ 62 ਈਮੇਲਾਂ ਐਕਸਚੇਂਜ ਕਰਦਾ ਹੈ, ਉਦੋਂ ਆਲਰੇਡੀ ਐਪਸਟਾਈਨ ਕਨਵਿਕਟ ਹੋ ਚੁੱਕਾ ਸੀ। ਇਹ 2013 ਦੀ ਗੱਲ ਹੈ। ਸੋ ਇਸ ਸਾਰੇ ਦੇ ਚੱਲਦੇ ਆ ਇਸ ਦਾ ਇਜ਼ਰਾਈਲ ਦੌਰਾ, ਔਰ ਇਹ ਵੀ ਆਇਆ ਜੇ ਕਿ ਉਹ ਕਨੈਸਟ ਜਿਹੜੀ ਉਹਨਾਂ ਦੀ ਪਾਰਲੀਮੈਂਟ ਹੈ ਉਹਨੂੰ ਐਡਰੈਸ ਵੀ ਕਰੇਗਾ, ਬੋਲੇਗਾ ਵੀ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਕੋਈ ਹੋਰ ਡੀਲ ਜਿਹੜੀ ਹੈ, ਕਿਉਂਕਿ ਹੁਣ ਇਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਵੀ ਆਲਰੇਡੀ ਫਸ ਚੁੱਕੇ ਨੇ, ਕਿ ਫੋਨਾਂ ਰਾਹੀਂ ਜਾਂ ਈਮੇਲਾਂ ਜਾਂ ਸਾਰੀਆਂ ਹੀ ਫੜੀਆਂ ਜਾਂਦੀਆਂ ਨੇ। ਤਾਂ ਕੁਛ ਨਾ ਕੁਛ ਜਿਹੜਾ ਉਹ 1 to 1 ਕੁੱਕ ਹੋ ਰਿਹਾ ਹੋਣਾ, ਕਿਉਂਕਿ ਇਸ ਵੇਲੇ ਇੱਕ ਪਾਸੇ ਜਿਹੜੀ ਹੈ ਉਹ ਬੋਰਡ ਆਫ ਪੀਸ ਦੀ ਮੀਟਿੰਗ ਹੋਣ ਜਾ ਰਹੀ ਹੈ। ਨੇਤਨਯਾਹੂ ਜਿਹੜਾ ਹਫ਼ਤਾ ਪਹਿਲਾਂ ਇੱਥੋਂ ਚਲਾ ਗਿਆ ਕਿਉਂਕਿ ਈਰਾਨ ਦੇ ਮੁੱਦੇ 'ਤੇ ਅਮਰੀਕਾ ਨੂੰ ਦਾ ਉਹਦੇ 'ਤੇ ਹਮਲਾ ਕਰਵਾਉਣਾ ਚਾਹੁੰਦਾ ਹੈ। ਸੋ ਇਸ ਪੀਰੀਅਡ 'ਚ ਮੋਦੀ ਦਾ ਇਜ਼ਰਾਈਲ ਜਾਣਾ ਇਹ ਕਾਫੀ ਕੁਛ ਐਸਾ ਹੈ ਜਿਹੜਾ ਪਰਦੇ ਪਿੱਛੇ ਹੋ ਰਿਹਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਵੀ ਵਾਰ ਕ੍ਰਿਮੀਨਲ ਹੈ। ਨੇਤਨਯਾਹੂ ਮਾਸ ਮਰਡਰਰ ਹੈ, ਮੋਦੀ ਉਹ ਹੀ ਕ੍ਰਿਮੀਨਲ ਹੈ। ਔਰ ਜਿਸ ਲੈਵਲ ਦੇ ਉੱਤੇ ਐਪਸਟਾਈਨ ਨੇ ਜੇ ਸਾਰੇ ਭੇਤ ਖੋਲ੍ਹੇ ਨੇ ਇਹਨਾਂ ਸਾਰਿਆਂ ਦੇ, ਇਹ ਮੋਦੀ ਜਿਹੜਾ ਹੈ ਇਸ ਦੇ ਜੇ ਰੀਅਲ ਕਿੱਸੇ ਬਾਹਰ ਆਏ ਤਾਂ ਫਿਰ ਸ਼ਰਮ ਦੇ ਨਾਲ ਡੁੱਬ ਮਰਨ ਵਾਲੀ ਗੱਲ ਹੋਏਗੀ ਭਾਰਤ ਦੇ ਹਿੰਦੂਆਂ ਦੇ ਲਈ, ਜਿਹੜੇ ਮੋਦੀ ਨੂੰ ਵਿਸ਼ਨੂੰ ਦਾ ਅਵਤਾਰ ਬਣਾ ਕੇ ਜਿਵੇਂ ਉਹ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ, ਔਰ ਉਹ ਵੀ ਕਹਿਣ ਲੱਗ ਗਿਆ ਵੀ ਮੈਨੂੰ ਹੁਣ ਆਪਣੇ ਆਪ 'ਤੇ ਵੀ ਸ਼ੱਕ ਹੁੰਦਾ ਕਿ ਮੇਰਾ ਜਨਮ ਬਾਇਓਲੋਜੀਕਲ ਨਹੀਂ ਹੈ, ਵੀ ਮੈਂ ਤਾਂ ਜਿਵੇਂ ਸਿੱਧਾ ਉੱਤੋਂ ਹੀ ਉਤਰਿਆ ਹਾਂ। ਸੋ ਲੈਟ ਵੀ ਸੀ ਵਟ ਹੈਪਨਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਾ ਲੈਣ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।